पाकिस्तान सिख गुरुद्वारा प्रबंधक कमेटी और एवैक्यूएस ट्रस्टी बोर्ड ਵੱਲੋਂ ਹਜ਼ੂਰੀ ਬਾਗ ਕਿਉਂਕਿ ਪਾਕਿਸਤਾਨ ਦੇ ਵਿੱਚ ਸ਼ਾਹੀ ਕਿਲਾ ਵੀ ਗੁਰੂ ਅਰਜਨ ਸਾਹਿਬ ਜਿੱਥੇ ਸ਼ਹਾਦਤ ਹੋਈ ਡੇਰਾ ਸਾਹਿਬ ਰੋਕੋ ਕੇ ਰਾਵੀ ਦੇ ਕੰਢੇ ਕਿਲੇ ਦਾ ਹੀ ਹਿੱਸਾ ਸੀ ਇਹ ਬਿਲਕੁਲ ਨਾਲ ਨੇ ਔਰ ਹਜ਼ੂਰੀ ਬਾਗ ਬਿਲਕੁਲ ਨਾਲ ਹੈ ਡੇਰਾ ਸਾਹਿਬ ਦੇ ਉੱਥੇ ਉਹਨਾਂ ਨੇ ਇੱਕ ਸੂਫੀ ਨਾਈਟ ਰੱਖੀ ਸੂਫੀ ਸ਼ਾਮ ਕੇ ਵੀ ਕਵਾਲੀਆਂ ਔਰ ਦੂਸਰੇ ਤੀਸਰੇ ਹਾਲਾਂ ਉਹਨਾਂ ਦੀ ਇੰਟੈਂਟ ਤਾਂ ਉਹ ਭਗਤ ਹੀ ਸੀ ਕਿ ਵੀ ਜਾਂਦੇ ਉਹਨਾਂ ਦੀ ਐਂਟਰਟੇਨਮੈਂਟ ਵੀ ਕਰੀਏ ਪਰ ਉੱਥੇ ਫਿਰ ਜਿਹੜੇ ਨੇ ਉਹ ਡਾਂਸ ਭੰਗੜੇ ਵੀ ਸ਼ੁਰੂ ਹੋ ਗਏ ਇਹ ਮੁਕਾਮ ਹੈ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਮੁਕਾਮ ਹਾਲਾਂਕਿ ਕੋਈ ਗੁਰਦੁਆਰੇ ਦੇ ਅੰਦਰ ਨਹੀਂ ਸੀ ਲੇਕਿਨ ਜਦੋਂ ਕੋਈ ਕਲੋਜ਼ ਪ੍ਰੋਕਸੀਮਿਟੀ ਵੀ ਹੁੰਦੀ ਹੈ ਜਿਵੇਂ ਹੁਣ ਜੇ ਮੱਕਾ ਸ਼ਰੀਫ ਹੈ ਮੱਕਾ ਸ਼ਰੀਫ ਇੱਕ ਆਪਣੇ ਆਪ ਦੇ ਵਿੱਚ ਇੱਕ ਥਾਂ ਹੈ ਪਰ ਜਦੋਂ ਤੁਸੀਂ ਉਸ ਧਰਤੀ ਤੋਂ ਮੀਲਾਂ ਦੂਰ ਵੀ ਪਹੁੰਚ ਜਾਂਦੇ ਹੋ ਤੁਹਾਡੇ ਲਈ ਉਹ ਮੁਕੱਦਸ ਹੁੰਦੀ ਹੈ ਔਰ ਇਸ ਨੂੰ ਲੈ ਕੇ ਜਿਹੜਾ ਉਹ ਜ਼ਾਹਰ ਹੈ ਜਿਹੜੇ ਇਤਰਾਜ਼ ਹੋਣਾ ਸੀ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ 2000 ਤੋਂ ਜ਼ਿਆਦਾ ਸਿੱਖਾਂ ਦਾ ਗਿਆ ਜਥਾ ਸੁਖੀ ਸਾਂਦੀ ਵਾਪਸ ਮੁੜ ਆਇਆ ਔਰ ਪਾਕਿਸਤਾਨ ਸਰਕਾਰ ਦੇ ਵਧੀਆ ਪ੍ਰਬੰਧਾਂ ਅਤੇ ਪਾਕਿਸਤਾਨੀ ਆਵਾਮ ਦੇ ਪਿਆਰ ਦੇ ਸਭ ਵੱਲੋਂ ਜਿਹੜੇ ਗੁਣ ਨੇ ਉਹ ਗਾਏ ਜਾ ਰਹੇ ਨੇ ਪਰ ਇਹ ਵਿਵਾਦ ਵੀ ਖੜਾ ਹੋਇਆ ਹੈ ਕਿ ਲਾਹੌਰ ਪਹੁੰਚਣ ਤੋਂ ਬਾਅਦ ਇੱਕ ਕਲਚਰਲ ਪ੍ਰੋਗਰਾਮ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਵਿੱਚ ਨਾਚ ਗਾਣਾ ਸ਼ਾਮਲ ਸੀ ਸੋ ਬੇਸ਼ੱਕ ਪਾਕਿਸਤਾਨੀ ਸਰਕਾਰ ਨੇ ਇਸ ਨੂੰ ਵੀ ਆਓ ਭਗਤ ਦਾ ਹਿੱਸਾ ਬਣਾਇਆ ਪਰ ਸਿੱਖਾਂ ਦੇ ਮਜ਼ਹਬੀ ਨੁਕਤਾ ਨਿਗਾਹ ਤੋਂ ਇਸ ਨੂੰ ਦਰੁਸਤ ਨਹੀਂ ਕਿਹਾ ਜਾ ਸਕਦਾ ਧਾਰਮਿਕ ਯਾਤਰਾਵਾਂ ਨੂੰ ਧਾਰਮਿਕ ਰੰਗ ਵਿੱਚ ਰੰਗੇ ਰਹਿਣ ਦੇਣਾ ਹੀ ਚਾਹੀਦਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ 22 ਅਪ੍ਰੈਲ ਦਾ ਪਹਿਲਗਾਮ ਇੰਡੀਆ ਦਾ ਫਾਲਸ ਫਲੈਗ ਆਪਰੇਸ਼ਨ 7 8 9 10 ਮਈ ਸੋ ਕਾਲਡ ਆਪਰੇਸ਼ਨ ਸੰਦੂਰ ਜਿਹਦੇ ਚ ਭਾਰਤ ਨੂੰ ਮੁਕੰਮਲ ਸ਼ਿਕਸਤ ਹੋਈ ਉਸ ਤੋਂ ਬਾਅਦ ਉਸ ਪੀਰੀਅਡ 'ਚ ਸਿੱਖਾਂ ਨੇ ਬੜੀ ਕਲੀਅਰ ਪੋਜੀਸ਼ਨ ਲਈ ਅਗੇਂਸਟ ਵਾਰ ਇੰਡੀਆ ਦੀ ਥਾਂ ਤੇ ਉਹ ਇਸ ਲਾਈਨ ਤੇ ਖਲੋਤੇ ਵੀ ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ ਇੱਧਰ ਸਾਡਾ ਦਰਬਾਰ ਸਾਹਿਬ ਹੈ ਉੱਧਰ ਸਾਡਾ ਕਰਤਾਰਪੁਰ ਸਾਹਿਬ ਹੈ ਔਰ ਇੰਡੀਆ ਨੇ ਜਿਹੜੀ ਉਸ ਦੀ ਪਹਿਲੀ ਸਜ਼ਾ ਸਿੱਖਾਂ ਨੂੰ ਇਹ ਦਿੱਤੀ ਕਿ ਫੌਰਨ ਕਰਤਾਰਪੁਰ ਸਾਹਿਬ ਦਾ ਜਿਹੜਾ ਦਰਸ਼ਨ ਦੀਦਾਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਦੀਦਾਰ ਸੀ ਉਹ ਬੰਦ ਕੀਤੇ ਹੋਏ ਨੇ ਕ੍ਰਿਕਟ ਮੈਚ ਵੀ ਹੋ ਗਿਆ ਹੁਣ 10 ਦਿਨਾਂ ਸਿੱਖ ਜਿਹੜੇ ਨੇ ਉਹ ਜਥੇ ਵੀ ਆ ਗਏ ਵਾ ਲੇਕਿਨ ਕਰਤਾਰਪੁਰ ਸਾਹਿਬ ਲਾਂਘਾ ਬੰਦ ਕੀਤਾ ਹੋਇਆ ਦੂਸਰਾ ਉਹਨਾਂ ਨੇ ਇਹ ਜਥਾ ਵੀ ਕੈਂਸਲ ਕਰ ਦਿੱਤਾ ਸੀ ਪਰ ਇੰਟਰਨੈਸ਼ਨਲੀ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਕਿ ਇਹਨਾਂ ਨੂੰ ਲੱਗਾ ਕਿ ਵੀ ਇਹ 'ਚੋਂ ਬਹੁਤ ਨੈਗੇਟਿਵ ਪਬਲਿਸਿਟੀ ਨਿਕਲ ਰਹੀ ਹੈ ਔਰ 12th ਸਟੇਜ 'ਤੇ ਉਹਨਾਂ ਨੇ ਬਹੁਤ ਸਾਰੀਆਂ ਕੰਡੀਸ਼ਨਾਂ ਲਾ ਕੇ NRIs 'ਤੇ ਪਾਬੰਦੀ ਕਿ ਉਹ ਵਾਹਗਾ ਰਾਹੀਂ ਕ੍ਰਾਸ ਨਹੀਂ ਕਰ ਸਕਦੇ ਔਰ ਜਿਨ੍ਹਾਂ ਨੂੰ ਉਹਨਾਂ ਦੀਆਂ ਏਜੰਸੀਆਂ ਨੇ ਖੂਬ ਵੈਟ ਕੀਤਾ ਉਹਨਾਂ ਨੂੰ 2100 ਦੇ ਕਰੀਬ ਜਿਹੜੇ ਸਿੱਖ ਨੇ ਉਹ ਭਾਰਤ ਤੋਂ ਗਏ ਪਾਕਿਸਤਾਨ ਨੇ ਐਜ਼ ਯੂਜੂਅਲ ਉਹਨਾਂ ਦੀ ਐਵੈਕੂਏਸ ਟਰਸਟ ਬੋਰਡ ਉਹਨਾਂ ਦੀ ਹਕੂਮਤ ਵੀ ਮਰੀਮ ਨਵਾਜ਼ ਖੁਦ ਆ ਕੇ ਜਥੇ ਦੇ ਨਾਲ ਉਹਨਾਂ ਨੇ ਇੰਟਰੈਕਟ ਕੀਤਾ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਮਰੀਮ ਨਵਾਜ਼ ਦੀ ਕੈਬਨਿਟ 'ਚ ਪਹਿਲੀ ਵਾਰ ਇੱਕ ਸਿੱਖ ਮਿਨਿਸਟਰ ਹੈ ਰਮੇਸ਼ ਸਿੰਘ ਅਰੋੜਾ ਔਰ ਉਹ ਸਾਈਮਲਟੇਨੀਅਸਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਵੀ ਹੈ ਔਰ ਜਿਉਂ ਹੀ ਜਥਾ ਵਾਹਗਾ ਤੋਂ ਕ੍ਰਾਸ ਕਰਦਾ ਹੈ ਜਿਵੇਂ ਉਹਨਾਂ ਨੂੰ ਉਸ ਮੁਕਾਮ ਦੇ ਉੱਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਜਾਂਦਾ ਹੈ ਉਹਨਾਂ ਦੀ ਕਿਵੇਂ ਸੇਵਾ ਖਿਦਮਤ ਕੀਤੀ ਜਾਂਦੀ ਹੈ ਔਰ ਜਿੰਨੀ ਦੇਰ 10 ਦਿਨ ਇਸ ਜਥੇ ਦਾ ਸਾਰਾ ਉੱਥੇ ਉਹਨਾਂ ਨੇ ਰੁਕਣਾ ਸੀ ਨਨਕਾਣਾ ਸਾਹਿਬ ਪੰਜਾ ਸਾਹਿਬ ਹਸਨ ਬਦਾਲ ਕਰਤਾਰਪੁਰ ਸਾਹਿਬ ਸਾਰਾ ਪਲਾਨ ਕੀਤਾ ਹੁੰਦਾ ਹੈ ਔਰ ਉਹਨਾਂ ਦੀ ਪੁਲਿਸ ਔਰ ਖਾਸ ਤੌਰ ਤੇ ਰੇਂਜਰਸ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੋਈ ਇਸ ਕਿਸਮ ਦਾ ਜਿਹੜਾ ਉਹ ਹਿੰਸਕ ਵਾਕਿਆ ਨਾ ਹੋਏ ਦਹਿਸ਼ਤਗਰਦ ਵਾਕਿਆ ਨਾ ਹੋਏ ਕਿਉਂਕਿ ਗੱਲ ਕੱਲੀ ਭਾਰਤ ਤੋਂ ਆਉਣ ਵਾਲੇ ਸਿੱਖਾਂ ਦਾ ਨਹੀਂ ਹੁੰਦੀ 40-50 ਹਜ਼ਾਰ ਸਿੱਖ ਇਕੱਠੇ ਹੁੰਦੇ ਨੇ ਨਨਕਾਣਾ ਸਾਹਿਬ ਜਦੋਂ ਨਗਰ ਕੀਰਤਨ ਨਿਕਲਦਾ ਹੈ ਔਰ ਬਾਹਰੋਂ ਵੀ ਡਾਇਸਪੋਰਾ ਤੋਂ ਵਿਦਿਨ ਪਾਕਿਸਤਾਨ ਵੀ ਜਿਹੜੀ ਹੈ ਸਿੰਧੀ ਕਮਿਊਨਿਟੀ ਵੱਡੀ ਗਿਣਤੀ 'ਚ ਕਰਾਚੀ ਤੋਂ ਔਰ ਬਲੋਚਿਸਤਾਨ ਔਰ ਦੂਜੇ ਵੀ ਲੋਕ ਆਉਂਦੇ ਨੇ ਸੋ ਪਹਿਲੀ ਗੱਲ ਤਾਂ ਇਹ ਤਸੱਲੀ ਦੀ ਹੈ ਕਿ ਸਾਰੇ ਸਹੀ ਸਲਾਮਤ ਕਿਉਂਕਿ ਖਬਰ ਇਹ ਹੈ ਕਿ ਵੀ ਇੰਡੀਅਨ ਸਿੱਖ ਪਿਲਗ੍ਰਿਮਸ ਡਿਪਾਰਟ ਆਫਟਰ 10 ਡੇ ਪਾਕਿਸਤਾਨ ਵਿਜ਼ਿਟ ਸਾਰੇ ਜਿਹੜੇ ਨੇ ਉਹ ਵਾਪਸ ਆਏ ਔਰ ਬਾਰਡਰ ਦੇ ਉੱਤੇ ਵੀ ਉਸ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਐਕਟਿੰਗ ਕੁਲਦੀਪ ਸਿੰਘ ਗੜਗੱਜ ਨੇ ਵੀ ਜਿਵੇਂ ਤਾਰੀਫ ਕੀਤੀ ਔਰ ਜਿਵੇਂ ਉਹ ਕਹਿਣ ਦੀ ਗੱਲ ਹੀ ਨਹੀਂ ਲੋਕਾਂ ਦੇ ਵੀ ਮੁਹੱਬਤ ਔਰ ਪਾਕਿਸਤਾਨ ਦਾ ਵੀ ਬਹੁਤ ਸੁਚੱਜਾ ਪ੍ਰਬੰਧ ਹੁੰਦਾ ਉਹਨਾਂ ਦੀ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ
ਲੇਕਿਨ ਇਸ ਪੀਰੀਅਡ 'ਚ ਵੀ ਇੰਡੀਅਨ ਏਜੰਸੀਆਂ ਜਾਂ ਜਿਹੜੇ ਪਹਿਲਾਂ ਚਾਹੁੰਦੇ ਹੀ ਨਹੀਂ ਸੀ ਸਿੱਖ ਜਾਣ, ਉਹਨਾਂ ਨੇ ਪਹਿਲਾਂ ਤਾਂ ਇਹ ਵਿਵਾਦ ਇੱਕ ਥਾਂ ਖਬਰ ਇਹ ਲਵਾਤੀ ਕਿ ਜੀ 31 ਜਿਹੜੇ ਹਿੰਦੂ ਸੀ ਉਹਨਾਂ ਨੂੰ ਉੱਥੋਂ ਉਹਨਾਂ ਨੇ ਪੈਸੇ ਵੀ ਖਰਚ ਉੱਥੋਂ ਵਾਪਸ ਮੋੜਤਾ। ਬਾਅਦ 'ਚ ਸਾਹਮਣੇ ਆਇਆ ਵੀ ਉਹ ਸ਼੍ਰੋਮਣੀ ਕਮੇਟੀ ਦੇ ਜਥੇ ਦਾ ਹਿੱਸਾ ਹੀ ਨਹੀਂ ਸੀ। ਫਿਰ ਹੋਰ ਖਬਰ ਜਦੋਂ ਪਾਕਿਸਤਾਨ 'ਚੋਂ ਨਿਕਲ ਕੇ ਆਈ ਵੀ ਉਹ ਤਾਂ 2012 ਤੱਕ ਪਾਕਿਸਤਾਨੀ ਹਿੰਦੂ ਨੇ, ਉਹ ਉੱਥੋਂ ਛੱਡ ਕੇ ਇੰਡੀਆ ਗਏ, ਉਹ ਛੱਡ ਕੇ ਇੰਡੀਅਨ ਸਿਟੀਜ਼ਨਸ਼ਿਪ ਲਈ ਉੱਥੇ ਆਏ। ਔਰ ਜ਼ਾਹਰ ਹੈ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਹੈ ਵੀ ਇਹਨਾਂ ਦੇ ਰਿਸ਼ਤੇਦਾਰ ਇੱਥੇ ਨੇ, ਕੱਲ੍ਹ ਨੂੰ ਸਪਾਈਂਗ ਕਰਨਗੇ, ਜਸੂਸੀ ਕਰਨਗੇ, ਇਸ ਲਈ ਉਹਨਾਂ ਨੂੰ ਮੋੜਿਆ ਗਿਆ। ਹਾਲਾਂ ਸ਼੍ਰੋਮਣੀ ਕਮੇਟੀ ਦੇ ਆਪਣੇ ਜਥੇ 'ਚ ਵੀ ਕੁਝ ਹਿੰਦੂ ਸੀ, ਉਹਨਾਂ ਨੇ ਅਲਾਓ ਕੀਤਾ। ਲੇਕਿਨ ਇਸ ਖਬਰ ਨੂੰ ਇਵੇਂ ਘੁਮਾਇਆ ਗਿਆ ਜਿਵੇਂ ਦੇਖੋ ਜੀ ਕਿ ਵੀ ਹਿੰਦੂਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੈ। ਹੁਣ ਇਸ ਸਭ ਦੇ ਚੱਲਦਿਆਂ ਔਰ ਮੈਨੂੰ ਇਸ ਵਾਰ ਬਹੁਤ ਜ਼ਿਆਦਾ ਫਿਕਰ ਸੀ ਕਿ ਵੀ ਸੇਫਲੀ ਆਉਣੇ ਚਾਹੀਦੇ ਨੇ ਜਥੇ ਦੇ ਸਿੱਖ, ਵੀ ਕੋਈ ਨਾ ਕੋਈ ਇੰਡੀਅਨ ਏਜੰਸੀਆਂ ਨਾਲ ਗੜਬੜ ਕਰ। ਪਰ ਅੱਜ ਜਦੋਂ ਮੈਂ ਦੇਖ ਰਿਹਾ ਸੀ ਵੀ ਜਾਂਦੇ ਜਾਂਦੇ ਇੱਕ ਕੰਟਰੋਵਰਸੀ ਹੋਰ ਖੜੀ ਹੋ ਹੀ ਗਈ, ਕਿਸੇ ਨਾ ਕਿਸੇ ਬਹਾਨੇ ਨਾਲ ਇਹ ਕਰ ਦਿੰਦੇ ਨੇ। ਔਰ ਵੈਸੇ ਮੈਂ ਸਮਝਦਾ ਵੀ ਬਹੁਤ ਵਾਰ ਜਿਹੜਾ ਇਸ ਕਿਸਮ ਦੀ ਗੱਲ ਜਦੋਂ ਸਾਹਮਣੇ ਆਏ ਉਸ ਦੇ ਉੱਤੇ ਧਿਆਨ ਵੀ ਦੇਣਾ ਚਾਹੀਦਾ। ਜਦੋਂ ਜਥਾ ਆਪਣਾ ਸਾਰਾ ਨਿਬੇੜ ਕੇ ਜਿੱਦਣ ਉਹਨਾਂ ਨੇ ਅਗਲੇ ਦਿਨ ਵਾਪਸ ਆਉਣਾ ਸੀ, ਲਾਹੌਰ ਪਹੁੰਚੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੈਕੂਇਸ ਟਰਸਟੀ ਬੋਰਡ ਵੱਲੋਂ ਹਜ਼ੂਰੀ ਬਾਗ, ਕਿਉਂਕਿ ਪਾਕਿਸਤਾਨ ਦੇ ਵਿੱਚ ਸ਼ਾਹੀ ਕਿਲਾ ਵੀ ਗੁਰੂ ਅਰਜਨ ਸਾਹਿਬ ਜਿੱਥੇ ਸ਼ਹਾਦਤ ਹੋਈ, ਡੇਰਾ ਸਾਹਿਬ ਕਿਉਂਕਿ ਰਾਵੀ ਦੇ ਕੰਢੇ ਕਿਲੇ ਦਾ ਹੀ ਹਿੱਸਾ ਸੀ, ਇਹ ਬਿਲਕੁਲ ਨਾਲ ਨੇ। ਔਰ ਹਜ਼ੂਰੀ ਬਾਗ ਬਿਲਕੁਲ ਨਾਲ ਹੈ ਡੇਰਾ ਸਾਹਿਬ ਦੇ। ਉੱਥੇ ਉਹਨਾਂ ਨੇ ਇੱਕ ਸੂਫੀ ਨਾਈਟ ਰੱਖੀ, ਸੂਫੀ ਸ਼ਾਮ ਕੇ ਵੀ ਕਵਾਲੀਆਂ ਔਰ ਦੂਸਰੇ ਤੀਸਰੇ। ਹਾਲਾਂ ਉਹਨਾਂ ਦੀ ਇੰਟੈਂਟ ਤਾਂ ਉਹ ਭਗਤ ਹੀ ਸੀ ਕਿ ਵੀ ਜਾਂਦੇ ਜਾਂਦੇ ਉਹਨਾਂ ਦੀ ਐਂਟਰਟੇਨਮੈਂਟ ਵੀ ਕਰੀਏ, ਪਰ ਉੱਥੇ ਫਿਰ ਜਿਹੜੇ ਨੇ ਉਹ ਡਾਂਸ ਭੰਗੜੇ ਵੀ ਸ਼ੁਰੂ ਹੋ ਗਏ। ਉਸ ਦੇ ਉੱਤੇ ਜਿਹੜਾ ਉਹ ਇਤਰਾਜ਼ ਹੋਇਆ ਕਿ ਭਾਈ ਇਹ ਮੁਕਾਮ ਹੈ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਮੁਕਾਮ, ਹਾਲਾਂਕਿ ਗੁਰਦੁਆਰੇ ਦੇ ਅੰਦਰ ਨਹੀਂ ਸੀ, ਲੇਕਿਨ ਜਦੋਂ ਕੋਈ ਈਵਨ ਕਲੋਜ਼ ਪ੍ਰੋਕਸੀਮਿਟੀ ਵੀ ਹੁੰਦੀ ਹੈ, ਜਿਵੇਂ ਹੁਣ ਜੇ ਮੱਕਾ ਸ਼ਰੀਫ ਹੈ, ਮੱਕਾ ਸ਼ਰੀਫ ਇੱਕ ਆਪਣੇ ਆਪ ਦੇ ਵਿੱਚ ਇੱਕ ਥਾਂ ਹੈ, ਪਰ ਜਦੋਂ ਤੁਸੀਂ ਉਸ ਧਰਤੀ ਤੋਂ ਮੀਲਾਂ ਦੂਰ ਵੀ ਪਹੁੰਚ ਜਾਂਦੇ ਹੋ ਤੁਹਾਡੇ ਲਈ ਉਹ ਮੁਕੱਦਸ ਹੁੰਦੀ ਹੈ। ਔਰ ਇਸ ਨੂੰ ਲੈ ਕੇ ਜਿਹੜਾ ਉਹ ਜ਼ਾਹਰ ਹੈ ਜਿਹੜੇ ਇਤਰਾਜ਼ ਹੋਣਾ ਸੀ। ਔਰ ਇਸ ਦੇ ਉੱਤੇ ਭਾਵੇਂ ਉਹਨਾਂ ਨੇ ਜਿਹੜੇ ਰਮੇਸ਼ ਸਿੰਘ ਅਰੋੜਾ ਨੇ, ਉਹਨਾਂ ਨੇ ਪ੍ਰੋਵਿੰਸ਼ੀਅਲ ਮਿਨਿਸਟਰ ਮਾਈਨੋਰਟੀ ਅਫੇਅਰਸ ਦੇ ਪਾਕਿਸਤਾਨ ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਇਸ ਖਬਰ ਨੂੰ ਖਾਮਖਾ ਜਿਹੜਾ ਉਹ ਸੈਂਸੇਸ਼ਨਲਾਈਜ਼ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਵੀ ਇਹ ਸੂਫੀ ਨਾਈਟ ਸੀ, ਅਸੀਂ ਸਿੱਖ ਜਿਹੜੇ ਯਾਤਰੂ ਨੇ ਉਹਨਾਂ ਦੇ ਆਨਰ 'ਚ ਇਹਨੂੰ ਆਰਗੇਨਾਈਜ਼ ਕੀਤਾ ਸੀ। ਇਹ ਹਜ਼ੂਰੀ ਬਾਗ 'ਚ ਹੋਈ ਜਿਹੜੀ ਕਿ ਗੁਰਦੁਆਰਾ ਪ੍ਰੈਮਿਸਿਸ ਤੋਂ ਦੂਰ ਹੈ। ਔਰ ਇਹ ਜਿਹੜਾ ਸਾਈਟ ਹੈ ਇਹ ਮਸਜਿਦ ਕੰਪਲੈਕਸ ਦਾ ਹਿੱਸਾ ਹੈ ਸ਼ਾਹੀ ਕਿਲੇ ਦੇ ਆਪੋਜ਼ਿਟ। ਅਰੋੜਾ ਸਾਹਿਬ ਇਹ ਹੋਰ ਵੀ ਫਿਰ ਠੀਕ ਨਹੀਂ ਹੈ, ਭਾਵੇਂ ਮਸਜਿਦ ਕੰਪਲੈਕਸ ਹੈ ਜਾਂ ਗੁਰਦੁਆਰੇ ਕੰਪਲੈਕਸ ਤੋਂ ਦੂਰ ਹੈ, ਇਹਨੂੰ ਤੁਸੀਂ ਅਵੋਇਡ ਕਰੋ। ਉਹਨੂੰ ਕਿਹਾ ਜੀ ਇੱਥੇ ਅਸੀਂ ਸਟੇਟ ਗੈਸਟ ਆਉਂਦੇ ਨੇ, ਉਹਨਾਂ ਦਾ ਜਿਹੜਾ ਹੁੰਦਾ ਇਹ ਨਾਚ ਗਾਣਾ ਨਹੀਂ ਸੀ, ਸੂਫੀ ਨਾਈਟ ਸੀ, ਆਰਟਿਸਟਾਂ ਨੇ ਪਰਫਾਰਮ ਕਰਨਾ ਸੀ, ਪਰ ਉਹਦੇ 'ਚ ਕੁਝ ਸਿੱਖ ਜਿਹੜੇ ਨੇ ਆਪਣੇ ਤੌਰ ਦੇ ਉੱਤੇ ਹੀ ਉਹਨਾਂ ਨੇ ਡਾਂਸ ਸ਼ੁਰੂ ਕਰ ਦਿੱਤਾ ਰਿਦਮ ਦੇ ਨਾਲ। ਔਰ ਅਸੀਂ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਨੱਚੋ। ਦੇਖੋ ਇਹ ਐਕਸਪਲੇਨੇਸ਼ਨ ਰਾਦਰ ਤੁਹਾਨੂੰ ਹੋਰ ਛੋਟਾ ਕਰਦੀ ਹੈ ਕਿ ਬਈ ਗੱਲ ਇਹ ਨਹੀਂ ਹੈ। ਗੱਲ ਜਦੋਂ ਤੁਸੀਂ ਇੱਕ ਮਾਹੌਲ ਸਿਰਜਦੇ ਹੋ, ਤੁਸੀਂ ਆਪਣੇ ਵੱਲੋਂ ਮਹਿਮਾਨ ਨਵਾਜ਼ੀ 'ਚ ਕੀਤਾ ਵੀ ਚਲੋ ਸੂਫੀ ਨਾਈਟ ਹੈ, ਕਵਾਲੀਆਂ, ਦੂਜਾ ਹੋਰ ਮੌਕੇ ਹੁੰਦੇ ਨੇ, ਤੁਸੀਂ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਆਰਗੇਨਾਈਜ਼ ਕਰਦੇ ਹੋ, ਦੂਸਰੇ ਕਰਦੇ ਹੋ, ਉਹਨੂੰ ਉਦੋਂ ਤੁਸੀਂ ਕਰਵਾ ਲਓ, ਸੂਫੀ ਨਾਈਟ ਕਰਵਾ ਲਓ, ਜਾਂ ਦਲਜੀਤ ਦੋਸਾਂਝ ਸੱਦ ਲਓ, ਜਾਂ ਹੰਸਰਾਜ ਹੰਸ ਸੱਦ ਲਓ, ਤੁਹਾਡੀ ਮਰਜ਼ੀ ਹੈ, ਜਿਹਨੂੰ ਮਰਜ਼ੀ ਤੁਸੀਂ ਕਰੋ। ਪਰ ਇਹ ਜਿਹੜਾ ਧਾਰਮਿਕ ਰੰਗ ਹੈ ਇਹਨੂੰ ਧਾਰਮਿਕ ਰੰਗ 'ਚ ਹੀ ਰੰਗਿਆ ਰਹਿਣ ਦਿਓ। ਜਿਹੜੇ ਧਾਰਮਿਕ ਯਾਤਰੂ ਜਾਂਦੇ ਨੇ, ਜਿਵੇਂ ਮੁਸਲਮਾਨ ਹੱਜ ਜਾਂਦੇ ਨੇ, ਉਮਰਾ ਜਾਂਦੇ ਨੇ, ਉਹ ਆਪਣੇ ਆਪ ਨੂੰ ਉਸ ਰੰਗ ਦੇ ਵਿੱਚ ਰੰਗ ਕੇ ਆਉਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਘੱਟੋ ਘੱਟ ਦੁਸ਼ਮਣ ਨੂੰ ਵੀ ਮੌਕਾ ਨਹੀਂ ਮਿਲਦਾ, ਔਰ ਆਪਣੇ ਵੀ ਜਿਹੜੇ ਸੈਂਸਿਟਿਵ ਨੇ ਉਹ ਉਹਨਾਂ ਦੇ ਲਈ ਇਹ ਔਖਾ ਹੁੰਦਾ ਹੈ ਕਿ ਭਾਈ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਹ ਪ੍ਰਕਾਸ਼ ਪੁਰਬ ਲਈ ਗਏ ਹੋ, ਇੱਕ ਧਾਰਮਿਕ ਪਾਰਟ ਹੈ। ਇਹ ਠੀਕ ਹੈ ਵੀ ਅੱਜ ਬਹੁਤ ਕੁਝ ਐਸਾ ਚੱਲ ਰਿਹਾ ਜਿਹਨੂੰ ਸਮਾਜ ਦੀ ਜਸਟੀਫਿਕੇਸ਼ਨ ਹੈ, ਲੇਕਿਨ ਫਿਰ ਵੀ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕ੍ਰੈਡਿਟ ਵੀ ਜਾਂਦਾ ਕਿ ਗੁਰਦੁਆਰਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹ ਐਕਟ ਕਰਦੇ ਨੇ। ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਹੋਇਆ, ਹਰ ਧਾਰਮਿਕ ਜਿਹੜਾ ਸਿੱਖਾਂ ਦਾ ਜਜ਼ਬਾਤ ਹੈ ਉਸ ਦੀ ਉਹ ਕਦਰਦਾਨੀ ਕਰਦੇ ਨੇ। ਸੋ ਮੈਂ ਸਮਝਦਾ ਵੀ ਇਸ ਪਾਰਟ ਨੂੰ ਤੁਸੀਂ ਇਹ ਰਹਿਣ ਦਿਓ
ਇਹ ਕਿਸੇ ਹੋਰ ਦਿਨ ਕਵਾਲੀਆਂ ਕੂਲੀਆਂ ਵਾਲੇ ਹੋਰ ਬੰਦਿਆਂ ਨੂੰ ਸੁਣਾ ਦਿਓ ਜਿਹੜੇ ਕਿ ਸੱਭਿਆਚਾਰਕ ਮੇਲੇ ਲਈ ਆਉਂਦੇ ਨੇ ਕਿਸੇ ਹੋਰ ਲਈ। ਇਹ ਜਿਹੜੀ ਧਾਰਮਿਕ ਯਾਤਰਾਵਾਂ ਵਾਲੇ ਜਥੇ ਨੇ ਇਹਨਾਂ ਨੂੰ ਤੁਸੀਂ ਧਾਰਮਿਕ ਰੰਗ 'ਚ ਹੀ ਰੰਗੇ ਰਹਿਣ ਦਿਓ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।